ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਅਟਾਰਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਜਰੂਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟੀਲੂਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਵੋਟਾਂ ਦੀ ਗਿਣਤੀ ਤੋਂ। ਵੋਟਾਂ ਦੀ ਗਿਣਤੀ ਹੋਣੀ ਹੈ ਕੱਲ ਨੂੰ ਤੇ ਘਮਸਾਨ ਕਹਿੰਦੇ ਪਹਿਲਾਂ ਹੀ ਮਚਿਆ ਪਿਆ ਜੀ। ਦੇਖੋ, ਘਮਸਾਨ ਤੇ ਅਸਲੀ ਐਗਜ਼ਿਟ ਪੋਲ ਨੇ ਮਚਾ ਹੀ ਦਿੱਤਾ ਸੀਗਾ ਨਾ, ਕਿ ਐਸਾ ਐਗਜ਼ਿਟ ਪੋਲ ਕਿ ਬਈ ਜਿਹੜਾ ਹਾਜਮੁੱਲਾ ਦੇ ਨਾਲ ਵੀ ਹਜਮ ਨਹੀਂ ਹੋਇਆ, ਆਪੋਜੀਸ਼ਨ ਨੂੰ ਵੀ ਨਹੀਂ। ਆਪੋਜੀਸ਼ਨ ਦਾ ਤਾਂ ਵੀਕਐਂਡ ਹੀ ਖਰਾਬ ਕਰ ਦਿੱਤਾ। ਮਤਲਬ ਕਿ ਜਿਹੜੇ ਲੋਕ ਵਿਚਾਰੇ ਵੀਕਐਂਡ ਮਨਾਉਣਾ ਚਾਹੁੰਦੇ ਸੀਗੇ ਉਹ ਤਾਂ ਆਵਾਜ਼ਾਰੀ ਦੇ ਸ਼ਿਕਾਰ ਹੋ ਗਏ ਕਿ ਇਹ ਕੀ ਬਣ ਗਿਆ ਭਾਈ। ਪਰ ਐਗਜ਼ਿਟ ਪੋਲ ਆਪਣੀ ਥਾਂ ਤੇ, ਐਗਜ਼ਿਟ ਪੋਲ ਦੇ ਬਾਰੇ ਵੀ ਤਾਂ ਬਹੁਤ ਕਿੱਸੇ ਆ। ਅੱਜ ਇੱਕ ਬਕਾਇਦਾ ਤੌਰ ਤੇ ਸੰਜੇ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਆ। ਇਹ ਪ੍ਰੈਸ ਕਾਨਫਰੰਸ ਹਾਲਾਂਕਿ ਇੱਕ ਜਿੱਦਾਂ ਕਹਿ ਲਈਏ ਕਿ ਆਪੋਜੀਸ਼ਨ ਨੇ ਫਾਰਮੈਲਿਟੀ ਦੇ ਤੌਰ ਤੇ ਕੀਤੀ ਆ, ਕਿਉਂਕਿ ਉਸ ਤੋਂ ਪਹਿਲਾਂ ਸਾਰੇ ਤੱਥ ਜਿਹੜੇ ਆ ਉਗੜਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਸਨ, ਸਾਡੇ ਸਨਮੁਖ ਸੀ। ਮਤਲਬ ਕਿ ਐਸਾ ਘਟੀਆ ਐਗਜ਼ਿਟ ਪੋਲ ਅਸਾਂ ਨਾ ਆਪਣੀ ਜ਼ਿੰਦਗੀ 'ਚ ਵੇਖਿਆ ਤੇ ਸ਼ਾਇਦ ਨਾ ਮੁੜ ਕੇ ਵੇਖੀਏ। ਅਸੀਂ ਕਾਮਨਾ ਵੀ ਕਰਦੇ ਹਾਂ ਕਿ ਐਸਾ ਐਗਜ਼ਿਟ ਪੋਲ ਕਦੇ ਮੁੜ ਸਾਡੀਆਂ ਅੱਖਾਂ ਦੇ ਮੂਹਰੇ ਆਵੇਗੀ, ਕਿਉਂਕਿ ਜਿੱਥੇ CPIM ਲੜ ਹੀ ਨਹੀਂ ਰਹੀ ਉਸਨੂੰ ਸੀਟਾਂ ਦਿੱਤੀਆਂ ਜਾ ਰਹੀਆਂ ਕਿ ਉਹ 4, ਜਦ ਕਿ CPI-ML ਲੜ ਰਹੀ ਹੈ ਉੱਥੇ ਝਾਰਖੰਡ ਦੇ ਵਿੱਚ ਤੇ ਉਹ ਵੀ ਇੱਕ ਜਗ੍ਹਾ ਤੇ ਲੜ ਰਹੀ ਹੈ। ਤਾਂ ਤੁਸੀਂ ਸੋਚ ਕੇ ਦੇਖੋ, ਤਾਮਿਲਨਾਡੂ ਦੇ ਵਿੱਚ ਕਾਂਗਰਸ ਲੜ ਰਹੀ ਆ, 9 ਤੇ ਸੀਟਾਂ ਉਹਨੂੰ ਦਿੱਤੀਆਂ ਜਾ ਰਹੀਆਂ 14। ਰਾਜਸਥਾਨ ਦੇ ਵਿੱਚ 33 ਸੀਟਾਂ ਹੀ ਦੇਈ ਜਾਂਦੇ ਆ, 25 ਕੁੱਲ ਸੀਟਾਂ ਨੇ। ਕੀ ਕਰੀਏ ਹੁਣ ਦੱਸੋ। 8 ਸੀਟਾਂ ਹੁਣ EVM ਤਾਂ 25 ਦੀਆਂ ਖੁੱਲਣੀਆਂ, 8 ਸੀਟਾਂ ਹੁਣ ਪਤਾ ਨਹੀਂ ਮੋਦੀ ਜੀ ਕਿੱਥੋਂ ਲੈ ਕੇ ਆਉਣਗੇ। ਕੋਇੰਬਟੂਰ ਤੋਂ ਲੈ ਕੇ ਆਉਣਗੇ, ਕੰਨਿਆ ਕੁਮਾਰੀ ਤੋਂ ਲੈ ਕੇ ਆਉਣਗੇ। ਤਾਂ ਮਤਲਬ ਹਿਮਾਚਲ, ਤੁਸੀਂ ਹੈਰਾਨਗੀ ਦੀ ਗੱਲ ਹੈ ਕਿ 4 ਸੀਟਾਂ ਉੱਥੇ ਇੱਕ ਸਰਵੇ ਦੇ ਵਿੱਚ 6 ਤੋਂ 8 ਦਿਖਾਈ ਜਾਂਦੇ। ਦੱਸੋ। ਕੇਰਲ ਦਾ ਵੋਟ ਸ਼ੇਅਰ 27% ਦੱਸ ਰਹੇ ਜੀ ਭਾਜਪਾ। ਤਾਂ ਇਹਦਾ ਮਤਲਬ ਕਿ ਤੁਸੀਂ ਸੱਤਾਧਾਰੀ ਧਿਰ ਦੇ ਆਸ-ਪਾਸ ਚਲੇ ਜਾਓਗੇ, ਲੈਫਟਿਸਟ ਜਿਹੜੇ ਉੱਥੇ ਰਾਜ ਕਰ ਰਹੇ ਨੇ। ਅੱਛਾ, 30% ਵੋਟ ਸ਼ੇਅਰ ਦੇ ਕੇ ਦਲਤਾਂ ਦਾ ਇੰਡੀਆ ਗੱਠਜੋੜ ਨੂੰ ਕਹਿੰਦੇ ਨੇ ਕਿ ਨਹੀਂ, ਸੀਟ ਨਹੀਂ ਆਏਗੀ। ਨੁਕਸਾਨ ਜਿੱਥੇ ਭਾਜਪਾ ਦਾ ਮੰਨ ਰਹੇ ਆ ਮਾਮੂਲੀ ਅੰਸ਼ਕ, ਤੇ ਜਿੱਥੇ ਫਾਇਦਾ ਉਹਦਾ ਗਿਣਾ ਰਹੇ ਆ ਉੱਥੋਂ ਬਹੁਤ ਜ਼ਿਆਦਾ। ਉੜੀਸਾ ਚੋਂ ਬਹੁਤ ਜ਼ਿਆਦਾ ਫਾਇਦਾ ਹੋ ਰਿਹਾ, ਜਿੱਥੇ ਤੇਲੰਗਾਨਾ ਚੋਂ ਫਾਇਦਾ ਹੋ ਰਿਹਾ, ਬੰਗਾਲ ਚੋਂ ਫਾਇਦਾ ਹੋ ਰਿਹਾ ਜੀ। ਤਾਂ ਮਤਲਬ ਐਸਾ ਐਗਜ਼ਿਟ ਪੋਲ ਜਿਹੜਾ ਕਿ ਆਪਦੀ ਪੋਲ ਪੱਟੀ ਖੁਲਵਾ ਬੈਠਾ। ਬਹੁਤ ਕੁਝ ਹੋਰ ਗੱਲਾਂ ਵੀ ਉਹਦੇ ਚੋਂ ਨਿਕਲ ਸਕਦੀਆਂ ਐਗਜ਼ਿਟ ਪੋਲ ਦੇ ਵਿੱਚੋਂ, ਪਰ ਘਮਸਾਨ ਇਸ ਗੱਲ ਨੂੰ ਲੈ ਕੇ ਮਚਿਆ ਹੋਇਆ ਕਿ ਇਸ ਦੇਸ਼ ਦੇ ਵਿੱਚ ਚੱਲ ਕੀ ਰਿਹਾ ਜੀ। ਜੈਰਾਮ ਰਮੇਸ਼ ਨੇ ਇੱਕ ਦਾਵਾ ਕਰ ਦਿੱਤਾ ਕਿ 150 ਕਲੈਕਟਰ ਹੁੰਦੇ ਨੇ DC, ਕਿ 150 ਕਲੈਕਟਰ ਨੂੰ ਅਮਿਤ ਸ਼ਾਹ ਨੇ ਫੋਨ ਲਾ ਕੇ ਦਬਕਾ ਮਾਰਨਾ ਚਾਹਿਆ। ਇਸ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨਾਰਾਜ਼ ਹੋ ਗਿਆ, ਖਫਾ ਹੋ ਗਿਆ। ਉਹਨਾਂ ਨੇ ਜਵਾਬ ਮੰਗ ਲਿਆ ਕਿ ਸਾਨੂੰ ਜਵਾਬ ਦਿਓ, ਨਾ ਦੱਸੋ। ਇਹਨਾਂ ਨੇ 7 ਦਿਨ ਦਾ ਸਮਾਂ ਲਿਆ। ਉਹਨਾਂ ਆਖਿਆ 7 ਦਿਨ ਦਾ ਕੋਈ ਸਮਾਂ ਨਹੀਂ, 7 ਵਜੇ ਤੱਕ ਸ਼ਾਮੀ
ਜੀ ਜੀ ਹੁਣ ਇਸ ਵੇਲੇ 8:44 ਹੋ ਗਏ ਆ। ਸਮਾਂ ਯਾਨੀ ਜਿਹੜੀ ਡੈਡਲਾਈਨ ਸੀਗੀ ਉਹ ਲੰਘ ਲੰਘ ਚੁੱਕੀ ਆ। ਚੁੱਕੀ ਹੈ, ਬਿਲਕੁਲ ਸਹੀ। ਉਹ ਉਧਰੋਂ ਵੀ ਰੌਲਾ। ਅੱਛਾ, ਹੂੰ ਇਸ ਤੋਂ ਇਲਾਵਾ ਇੱਕ ਰੌਲਾ ਹੋਰ ਬਹੁਤ ਜ਼ਿਆਦਾ ਪੈ ਰਿਹਾ ਵੋਟਾਂ ਦੀ ਗਿਣਤੀ ਤੋਂ ਪਹਿਲਾਂ। ਹੂੰ ਹੂੰ ਉਹ ਇਹ ਹੈ ਕਿ ਬੈਲਟ ਪੇਪਰਾਂ ਦੀ ਜਿਹੜੀ ਗਿਣਤੀ ਹੈ ਅਮੂਮਨ ਉਹ ਹੁੰਦੀ ਆ ਪਹਿਲਾਂ, ਯਾਨੀ ਅੱਧਾ ਘੰਟਾ ਪਹਿਲਾਂ ਬੈਲਟ ਪੇਪਰ ਖੁੱਲਦੇ ਨੇ। ਹੂੰ ਹੂੰ ਉਸ ਤੋਂ ਬਾਅਦ ਈਵੀਐਮ ਦੀ ਗਿਣਤੀ ਜਿਹੜੀ ਹੈ ਉਹ ਚਾਲੂ ਹੁੰਦੀ ਹੈ। ਇੱਥੇ ਇਸ ਰੂਲ ਨੂੰ ਜੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਉਸਨੇ ਗਾਈਡਲਾਈਨ ਦੇ ਜ਼ਰੀਏ ਬਦਲ ਦਿੱਤਾ ਹੈ। ਜੀ ਤਾਂ ਇਹ ਹੁਣ ਆਪਣੇ ਆਪ ਦੇ ਵਿੱਚ ਇੱਕ ਵਿਵਾਦਤ ਵਿਸ਼ਾ ਬਣ ਗਿਆ, ਜਿਹਦੇ ਤੇ ਅਭਿਸ਼ੇਕ ਮਨੂ ਸਿੰਘ ਵੀ ਹੁਣ ਕਰੜਾ ਇਤਰਾਜ਼ ਜਤਾ ਰਹੇ ਨੇ। ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਪਾਸ ਜਾ ਕੇ ਇਤਰਾਜ਼ ਵੀ ਜਤਾਇਆ। ਹੂੰ ਹੂੰ ਸ਼ਾਇਦ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਵੀ ਚਲੇਗੀ। ਹੂੰ ਮਤਲਬ ਇੱਥੋਂ ਤੱਕ ਹੈ ਕਿ ਐਗਜ਼ਿਟ ਪੋਲ ਦੇ ਬਰੋਬਰ ਜੀ ਇੰਡੀਆ ਗੱਠਜੋੜ ਨੇ ਆਪਣਾ ਐਗਜ਼ਿਟ ਪੋਲ ਗਣਾਇਆ। ਇਹਨਾਂ ਨੇ ਆਖਿਆ ਸਾਨੂੰ 295 ਆ ਰਹੀਆਂ ਨੇ, ਹੂੰ 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 ਤੇ ਕਾਂਗਰਸ ਦੇ ਬਕਾਇਦਾ ਲੀਡਰਾਂ ਨੇ ਲਾਈਵ ਜੋੜ ਕੇ ਆਪੋ ਆਪਣੇ ਲੀਡਰਾਂ ਨੂੰ, ਜਾਂ ਇੰਡੀਆ ਗੱਠਜੋੜ ਦੇ ਵੀ ਉਹਦੇ ਚ ਹੋ ਸਕਦੇ ਆ, ਤਾਂ ਬਈ ਉਹ ਦੱਸਿਆ ਪ੍ਰੈਸ ਕਾਨਫਰੰਸ ਕਰਕੇ ਕਿ ਐਗਜ਼ੈਕਟ ਗਿਣਤੀ ਜਿਹੜੀ ਇਹ ਦੱਸੀ ਜਾ ਰਹੀ ਆ ਹੂੰ ਹੂੰ ਉਹਦੇ ਮੁਕਾਬਲੇ ਹਕੀਕੀ ਜਿਹੜੀ ਗਿਣਤੀ ਆ ਉਹ ਕੀ ਆ, ਹੂੰ ਅਸਲ ਗਿਣਤੀ ਕੀ ਹੈ ਜਿਹੜੀ ਇੱਥੇ ਐਗਜ਼ੈਕਟ ਦੱਸੀ ਜਾ ਰਹੀ ਹੈ ਐਗਜ਼ਿਟ ਪੋਲ ਦੇ ਜ਼ਰੀਏ ਕਿ ਇਹੀ ਹੋਣ ਦੀ ਸੰਭਾਵਨਾ ਹੈ। ਮਤਲਬ ਕਿ ਹੈਰਾਨ ਆ, ਸਾਰੇ ਹੀ ਹੈਰਾਨ ਨੇ, ਪਰੇਸ਼ਾਨ ਆ ਜੀ ਕਿ ਬਈ ਜਿਹੜੇ ਲੋਕ ਜ਼ਮੀਨ ਤੇ ਰਹਿੰਦੇ ਆ। ਇੱਕ ਐਗਜ਼ਿਟ ਪੋਲ ਦੇ ਵਿੱਚ ਮੈਂ ਵੇਖ ਰਿਹਾ ਸਾਂ, ਹੂੰ ਹੂੰ ਉਹ ਆਮ ਆਦਮੀ ਪਾਰਟੀ ਨੂੰ 0 ਦੇ ਰਿਹਾ ਪੰਜਾਬ ਦੇ ਵਿੱਚ, ਤੇ ਅੱਛਾ ਭਾਜਪਾ ਨੂੰ 4 ਦੇ ਰਿਹਾ। ਹੂੰ ਤੁਸੀਂ ਹੂੰ ਵੇਖੋ, ਹੂੰ ਹੂੰ ਸੀ ਹੈਗਾ, ਇੱਕ ਹੈਗਾ, ਹਾਂਜੀ। ਨਹੀਂ ਤੇ ਤੁਸੀਂ ਮੰਨ ਸਕਦੇ ਹੋ ਇਸ ਸਰਵੇ ਨੂੰ ਜੀ ਜੀ ਕਿ ਆਮ ਆਦਮੀ ਪਾਰਟੀ 0 ਤੇ ਸਿਮਟ ਜਾਏਗੀ ਹੂੰ ਤੇ ਉਹਦੇ ਮੁਕਾਬਲੇ ਭਾਜਪਾ 4 ਤੇ ਚਲੀ ਜਾਏਗੀ। ਮਤਲਬ ਕਿ ਵਾਹਿਆਤ ਜਿਹੜਾ ਹੈ ਇਹ ਸਾਰਾ ਕੁਝ ਹੋਇਆ। ਅੱਛਾ, ਹੁਣ ਮੰਨਿਆ ਕਿਵੇਂ ਮੰਨ ਲਓ ਇਹ ਸਟੀਕ ਵੀ ਚਲੇ ਜਾਂਦਾ ਹੈ, ਚਲੋ ਜਿੱਦਾਂ ਲਾ ਲਓ ਕਿ ਦਿੱਤਾ ਇਹਨਾਂ ਨੇ ਬਿਆਨ ਕਿ 400 ਕੇ ਪਾਰ, ਮੀਡੀਆ ਨੇ ਵੀ ਕਹਿ ਦਿੱਤਾ, ਪ੍ਰਸ਼ਾਂਤ ਕਿਸ਼ੋਰ ਨੇ ਵੀ ਕਹਿ ਦਿੱਤਾ, ਸਾਰਿਆਂ ਨੇ ਕਹਿ ਦਿੱਤਾ, ਚਲੋ ਇਹ ਸਾਰੇ ਸੰਯੋਗ ਹੋ ਗਏ, ਇਤਫਾਕ ਹੋ ਗਏ। ਪਰ ਮੀਡੀਆ ਤੇ ਇਤਬਾਰ ਕਿਉਂ ਕੀਤਾ ਜਾਂਦਾ? ਜੀ ਅਡਾਨੀ ਦਾ ਐਨਡੀਟੀਵੀ, ਅੰਬਾਨੀ ਦਾ ਨਿਊਜ਼ 18 ਨੈਟਵਰਕ 27 ਚੈਨਲ, ਹੂੰ ਇਸ ਤੋਂ ਇਲਾਵਾ ਜੋ ਕਾਰਤਿਕਿਆ ਇਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ, ਤਾਂ ਉਹਦਾ ਤੁਸੀਂ ਦੇਖ ਲਓ, ਇੰਡੀਆ ਨਿਊਜ਼ ਤੋਂ ਲੈ ਕੇ 6-7 ਚੈਨਲ ਉਹਦੇ। ਹੂੰ ਰਵੀ ਸ਼ੰਕਰ ਪ੍ਰਸਾਦ ਦੀ ਭੈਣ ਆ ਅਨੁਰਾਧਾ ਪ੍ਰਸਾਦ, ਇੱਕ ਨੈਟਵਰਕ ਉਹਦਾ ਹੈ। ਹਾਂਜੀ ਹਾਂਜੀ ਹੈਗਾ। ਤਾਂ ਮਤਲਬ ਕਿ ਨਿਊਜ਼ ਨੇਸ਼ਨ ਕਿਹਦਾ ਹੈ? ਅਰੁਣ ਪੁਰੀ ਆਰਐਸਐਸ ਦਾ ਬੰਦਾ ਜਿਹਦਾ ਇੰਡੀਆ ਟੁਡੇ ਗਰੁੱਪ। ਏਬੀਪੀ ਕੌਣ? ਅਮ੍ਰਿਤਾ ਜਿਹੜਾ ਬਾਜ਼ਾਰ ਪੱਤਰਿਕਾ ਵਾਲੇ, ਉਹ ਕੌਣ ਨੇ? ਤੁਸੀਂ ਹੋਰ ਛੱਡੋ, ਜਿਹੜਾ ਰਜਤ ਸ਼ਰਮਾ ਜਿਹੜਾ 406 ਦੇ ਰਿਹਾ ਉਹ ਕੌਣ ਹੈ? ਉਹ ਤਾਂ ਏਬੀਪੀ ਦਾ ਮੈਂਬਰ ਸੀਗਾ। ਕਿਸੇ ਟਾਈਮ ਅਰੁਣ ਜੇਤਲੀ ਦਾ ਲੰਗੋਟੀਆ ਯਾਰ ਸੀ, ਆਰਐਸਐਸ ਦਾ ਮੈਂਬਰ ਦੱਸਿਆ ਜਾਂਦਾ, ਹਾਲੇ ਵੀ ਉਹਦੇ ਕੋਲ ਮੈਂਬਰਸ਼ਿਪ ਹੈ। ਤਦ ਕਿਹੜਾ ਨੈਟਵਰਕ ਰਹਿ ਗਿਆ ਦੱਸੋ? ਜੀ ਉਹ ਜਿਹੜਾ ਸਨ ਟੀਵੀ ਦੇ ਵਿੱਚ ਸੰਜੇ ਕੋਲਸਿਸ ਉਹਦਾ ਨਾਮ ਆ, ਉਹ ਸਨ ਟੀਵੀ ਦੇ ਵਿੱਚ ਜੌਬ ਕਰਦਾ ਹੁੰਦਾ ਸੀ, ਤਾਂ ਅੱਜ ਉਹ ਇੱਕ ਚੈਨਲ ਦਾ ਮਾਲਕ ਹੈ। ਤਾਂ ਮਤਲਬ ਕਿ ਉਹ ਪੈਰਾਂ 'ਚ ਬੈਠੇ ਹੁੰਦੇ ਨਰਿੰਦਰ ਮੋਦੀ ਹੋਰਾਂ ਦੇ। ਤਾਂ ਮਤਲਬ ਕਿ ਜਿਹੜਾ ਇਸ ਵੇਲੇ ਸੈਟਲਾਈਟ ਚੈਨਲਾਂ ਦਾ ਨੈਟਵਰਕ ਹੈ ਉਹ ਹੈ ਹੀ ਮਾਊਥਪੀਸ ਹੈ। ਤਾਂ ਫਿਰ ਕਿਹਦੇ ਤੇ ਯਕੀਨ ਕੀਤਾ ਜਾਏਗਾ? ਨਾ ਯਕੀਨ ਗਵਾ ਲਿਆ ਹੋ ਸਕਦਾ ਹੈ। ਮਤਲਬ ਕਿ ਇੱਕ ਤੇ ਤੁਸੀਂ ਖੁਦ ਹੀ ਐਕਸਪੋਜ਼ ਹੋ ਗਏ ਕਿ ਜਿੱਥੇ ਸੀਟਾਂ ਹੀ ਇੰਨੀਆਂ ਨਹੀਂ, ਤੁਸੀਂ ਉਹਦੇ ਵਿੱਚ ਵੀ ਤੁਸੀਂ ਮਾਤ ਖਾ ਗਏ, ਤੇ ਦੂਜਾ ਕਿ ਤੁਸੀਂ ਆਪਣੀ ਜਿਹੜੀ ਭਰੋਸੇਯੋਗਤਾ ਸੀ ਉਹ ਗਵਾ ਲਈ। ਅੱਛਾ, ਫਿਰ ਹੋਰ ਖੇਤਰੀ ਨੇਤਾਵਾਂ ਦੇ ਵੀ ਤੁਸੀਂ ਦੇਖ ਲਓ, ਕੋਲਕਾਤਾ ਟੀਵੀ ਮਮਤਾ ਬੈਨਰਜੀ ਦਾ, ਪੀਟੀਸੀ ਜਿਵੇਂ ਸੁਖਬੀਰ ਸਿੰਘ ਬਾਦਲ ਦਾ ਹੈ, ਵਾਈਐਸਆਰ ਕਾਂਗਰਸ ਦਾ ਜਿਹੜਾ ਜਗਨ ਰੈਡੀ ਹੈ ਉਹਦਾ ਵੀ ਟੈਲੀਵਿਜ਼ਨ ਚੈਨਲ। ਮਤਲਬ ਕਿ ਕੀ ਕਰੋਗੇ ਇਸ ਮੁਲਕ ਦੇ ਵਿੱਚ ਜਿੱਥੇ ਨੇਤਾ, ਜਿੱਥੇ ਕਾਰਪੋਰੇਟੀਏ, ਉਹ ਸਾਰੇ ਮੀਡੀਆ ਤੇ ਕਾਬਜ਼ ਹੋਏ ਬੈਠੇ। ਸੋ ਖੈਰ
ਦੇਖੋ ਬਾਕੀ ਹੁਣ ਤੱਕ ਹੀ ਕੁਝ ਵੀ ਨਹੀਂ ਰਹਿ ਗਿਆ। ਇਸ ਟਾਈਮ 8:49 ਹੋਏ ਆ। ਸਵੇਰੇ 12 ਘੰਟਿਆਂ ਬਾਅਦ ਜਦੋਂ ਇੰਡੀਆ 'ਚ ਅਸੀਂ ਹੋਵਾਂਗੇ ਤਾਂ ਉਦੋਂ ਤੋਂ ਰੁਝਾਨ ਜਿਹੜੇ ਆ ਵੀ ਜਾਣੇ ਆ। ਪਹਿਲਾ ਗੇੜ ਜਿਹੜਾ ਉਹ ਖਤਮ ਹੋ ਜਾਏਗਾ 9 ਵਜੇ ਤੱਕ। ਸੋ ਦੇਖੋ ਕੀ ਵਾਪਰਦਾ। ਪਰ ਐਗਜ਼ਿਟ ਪੋਲ ਤੋਂ ਬਾਅਦ ਇਲਜ਼ਾਮ ਤਰਾਸ਼ੀਆਂ ਤੇ ਉਹ ਤੋਂ ਬਾਅਦ ਘਮਸਾਨ ਸਾਰਾ ਦਿਨ ਅੱਜ ਲੋਕਾਂ ਦਾ ਮਤਲਬ ਕਿ ਲੋਕਾਂ ਨੂੰ ਸੋਚਣ ਦਾ ਵੇਲਾ ਹੀ ਨਹੀਂ ਮਿਲਿਆ। ਐਗਜ਼ਿਟ ਪੋਲ ਤੇ ਬਹੁਤਾ ਬਸ ਲੋਕੀ ਆਹੀ ਘਮਸਾਨ ਵਹਿੰਦੇ ਰਹੇ ਨੇ। ਜੀ ਜੀ ਬਿਲਕੁਲ। ਥੋੜੇ ਘੰਟੇ ਬਾਅਦ ਸਾਰਾ ਕੁਝ ਕਲੀਅਰ ਹੀ ਹੋ ਜਾਣਾ ਮਿੰਟੂ ਜੀ। ਔਰ ਮੇਰੇ ਖਿਆਲ ਲੋਕ ਸਭਾ 'ਚ ਤਾਂ ਬਹੁਤ ਛੇਤੀ ਕਲੀਅਰ ਹੋ ਜਾਂਦਾ, ਵਿਧਾਨ ਸਭਾ 'ਚ ਤਾਂ ਹਾਲੇ ਫੇਰ ਕਈ ਵਾਰੀ ਮਿੰਟੂ ਜੀ ਕਿਤੇ ਕੋਈ ਲੀਡ ਲੈ ਗਿਆ, ਕਿਤੇ ਕੋਈ ਪਿੱਛੇ ਰਹਿ ਗਿਆ। ਲੋਕ ਸਭਾ 'ਚ ਤਾਂ ਕਿਉਂਕਿ ਸੀਟਾਂ ਦੀ ਗਿਣਤੀ ਬਹੁਤ ਹੁੰਦੀ ਹੈ ਤੇ ਮੁੱਢਲੇ ਰੁਝਾਨਾਂ 'ਚ ਜਿਹੜੀ ਪਾਰਟੀ ਅੱਗੇ ਲੰਘ ਜੇ ਫਿਰ ਘੰਟੇ ਡੇਢ ਘੰਟੇ 'ਚ ਹੀ ਤਸਵੀਰ ਸਾਫ਼ ਹੋ ਜਾਂਦੀ ਹੈ ਕਈ ਵਾਰੀ। ਹਾਂਜੀ 11-12 ਵਜੇ ਤੱਕ ਆਲਮੋਸਟ ਹੋ ਜਾਂਦਾ। ਜੀ ਜੀ। ਤੇ ਫਰੀਦਕੋਟ ਦੇ ਵਿੱਚ ਈਵੀਐਮ ਦਾ ਰੌਲਾ ਪੈ ਗਿਆ ਮਿੰਟੂ ਜੀ ਕਹਿੰਦੇ। ਦੇਖੋ ਫਿਰ ਉਹੀ ਗੱਲ ਆ, ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅੱਜ ਮੰਨਿਆ ਵੀ ਆ ਕਿ ਸਾਡੀ ਗਲਤੀ ਇਹ ਹੋਈ ਆ ਕਿ ਆ ਇਲੈਕਸ਼ਨ ਬੜਾ ਗਰਮੀ ਦੇ ਵਿੱਚ ਆਇਆ ਕਿਉਂਕਿ ਮੌਤਾਂ ਹੋ ਗਈਆਂ। ਆਪਾਂ ਜਿਵੇਂ ਗੱਲ ਕੀਤੀ ਸੀ ਅੱਜ ਇਹਨਾਂ ਨੇ ਇਸ ਚੀਜ਼ ਨੂੰ ਰਿਅਲਾਈਜ਼ ਕੀਤਾ ਆ ਕਿ ਕਹਿੰਦੇ ਜੀ 29 'ਚ ਅਸੀਂ ਇਹ ਗਲਤੀ ਨਹੀਂ ਦੁਹਰਾਵਾਂਗੇ। ਤੇ 29 'ਚ ਹੁਣ ਕੁਝ ਲੋਕ ਤੇ ਕਹਿੰਦੇ ਵੋਟਾਂ ਪੈਣੀਆਂ ਹੀ ਨਹੀਂ। ਹੁਣ ਪਤਾ ਨਹੀਂ ਕੀ ਹਿਸਾਬ ਕਿਤਾਬ ਹੈ ਉਹਨਾਂ ਦਾ। ਕਹਿੰਦੇ ਜੇ ਮੋਦੀ ਸਾਹਿਬ ਆ ਗਏ ਤੇ ਲੋੜ ਹੀ ਨਹੀਂ ਪੈਣੀ, ਸਿੰਗਲ ਪਾਰਟੀ ਸਿਸਟਮ ਹੀ ਚੱਲੂਗਾ। ਪਤਾ ਨਹੀਂ ਹੁਣ ਸਭੋ ਸਾਚੀ ਆ, ਅਸੀਂ ਕੀ ਕਰੀਏ। ਗੱਲ ਇਹ ਆ ਕਿ ਫਰੀਦਕੋਟ ਦੇ ਵਿੱਚ ਵੀ ਜਿਹੜਾ ਰੌਲਾ ਪਿਆ ਹੈ ਇਸ ਰੌਲੇ ਦੇ ਜ਼ਿੰਮੇਵਾਰ ਅਧਿਕਾਰੀ ਆ। ਗੱਲ ਇਹ ਆ ਕਿ ਜਦੋਂ ਕੁਝ ਈਵੀਐਮ ਯਾਨੀ 4 ਹਲਕਿਆਂ ਦੀਆਂ ਈਵੀਐਮ ਜਿਹੜੀਆਂ 9 ਵਿਧਾਨ ਸਭਾ ਹਲਕੇ ਹੁੰਦੇ ਆ ਉਹ ਉੱਥੇ ਪਹੁੰਚ ਗਈਆਂ ਸਟਰੋਂਗ ਰੂਮ ਦੇ ਵਿੱਚ। ਜੀ ਜਿਹੜੀਆਂ ਬਕਾਇਆ ਪਈਆਂ ਨੇ ਉਹ ਸਾਰੀ ਰਾਤ ਆਉਂਦੀਆਂ ਹੀ ਨਹੀਂ। ਅਗਲੇ ਦਿਨ ਦੁਪਹਿਰੇ ਯਾਨੀ ਤੁਸੀਂ ਵੇਖੋ ਕਿ ਸਾਰੇ ਹਲਕਿਆਂ ਦਾ ਅੰਕੜਾ ਜਿਹੜਾ ਚੋਣ ਕਮਿਸ਼ਨ ਨੇ ਅਪਡੇਟ ਕਰ ਦਿੱਤਾ ਸੀ ਸਵਾਏ ਫਰੀਦਕੋਟ ਨੂੰ ਛੱਡ ਕੇ 7ਵੇਂ ਗੇੜ 'ਚ। ਫਰੀਦਕੋਟ ਵਾਹਿਦ ਸੀਟ ਸੀਗੀ ਜਿਹਦਾ ਅੰਕੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਅਪਡੇਟ ਨਹੀਂ ਸੀ ਕੀਤਾ। ਕਾਰਨ ਉਹਦਾ ਇਹ ਕਿ ਈਵੀਐਮ ਤੇ ਰਾਹ 'ਚ ਫਿਰਦੀਆਂ ਨੇ, ਕਿਤੇ ਕੁਲਫੀ ਕਲਫੀ ਖਾਂਦੀ ਆ, ਗਰਮੀ ਬਹੁਤ ਆ। ਤਾਂ ਹੁਣ ਹੋਇਆ ਕੀ ਆ ਕਿ ਇਤਰਾਜ਼ ਜਤਾਇਆ ਗਿਆ, ਫਿਰ ਇਹ ਲੈ ਕੇ ਆਏ ਨੇ ਤੇ ਜਿਹੜੇ ਸਾਹਿਬ ਨਿਗਰਾਨ ਆ ਉਹ ਕਹਿੰਦੇ ਕਿ ਲਓ ਇਹਦੇ 'ਚ ਕੀ ਆ, GPS ਲੱਗਾ ਗੱਡੀ 'ਚ, ਵੀਡੀਓਗ੍ਰਾਫੀ ਹੋ ਰਹੀ ਆ। ਆਖਿਰ ਜੀ ਕਾਗਜ਼ੀ ਕਾਰਵਾਈ 'ਚ ਹੀ ਇੰਨਾ ਟਾਈਮ ਲੱਗ ਗਿਆ, ਦੱਸੋ ਕੀ ਕਰੀਏ। ਇਹੀ ਕਿਹਾ ਬੰਦਾ ਕਾਗਜ਼ੀ ਕਾਰਵਾਈ ਦੇ ਵਿੱਚ ਇਹਦਾ ਟਾਈਮ। ਕਮਾਲ ਦੀ ਗੱਲ ਹੈ ਕਿ ਜਿਹੜੀਆਂ ਈਵੀਐਮ ਉੱਥੇ ਪਹੁੰਚ ਗਈਆਂ ਕੀ ਉਹ ਕਾਗਜ਼ੀ ਕਾਰਵਾਈ ਕਰਵਾਏ ਤੋਂ ਬਿਨਾਂ ਹੀ ਆ ਗਈਆਂ, ਜਾਮਣੀ ਤੇ ਆ ਗਈਆਂ। ਕਿਸੇ ਸਰਪੰਚ ਨੇ ਕਿਹਾ ਕਿ ਜਾਣ ਦਿਓ ਜੀ ਮੈਂ ਬੈਠਾ, ਮੈਂ ਕਾਗਜ਼ੀ ਕਾਰਵਾਈ ਕਰਾ ਦੇਣਾ। ਕਾਗਜ਼ੀ ਕਾਰਵਾਈ ਕਰਕੇ ਹੀ ਉਹ ਆਈਆਂ ਨੇ ਨਾ। ਜੀ ਜੀ। ਉਹਨਾਂ ਦੀ ਸੀਲਿੰਗ ਹੋ ਗਈ ਆ ਕੇ ਸਟਰੋਂਗ ਰੂਮ ਦੇ ਵਿੱਚ ਤੇ ਦੂਜੀਆਂ ਰਾਹ ਦੇ ਵਿੱਚ ਹੀ ਤੁਰੀਆਂ ਫਿਰਦੀਆਂ। ਇਸ ਵਾਸਤੇ ਹੁਣ ਜ਼ਿੰਮੇਵਾਰ ਤਾਂ ਇਹ ਅਧਿਕਾਰੀ ਆ। ਬਾਕੀ ਜੋ ਉਹਨਾਂ ਨੇ ਵੀਡੀਓਗ੍ਰਾਫੀ ਕੀਤੀ ਆ ਸਾਰੀ ਦੀ ਸਾਰੀ ਜਿਹੜੀ ਉਹ ਕਬਜ਼ੇ 'ਚ ਲੈਣੀ ਚਾਹੀਦੀ ਆ। ਮੇਰੇ ਖਿਆਲ ਦੇ ਨਾਲ ਪਤਾ ਕਰਨਾ ਚਾਹੀਦਾ ਕਿ ਕੀ ਹੋਇਆ ਕੀ ਨਹੀਂ ਹੋਇਆ, ਕਿਉਂਕਿ ਇੱਥੇ ਵੀ ਤੁਹਾਨੂੰ ਪਤਾ ਹੀ ਆ ਫਰੀਦਕੋਟ ਸੀਟ ਵੀ ਪੂਰੀ ਹੌਟ ਬਣੀ ਪਈ ਆ। ਭਗਵੰਤ ਮਾਨ ਦੀ ਇੱਜ਼ਤ ਦਾ ਤੇ ਲੱਗੀ ਹੋਈ ਆ ਇੱਥੇ ਵੀ। ਤੇ ਤੁਹਾਨੂੰ ਪਤਾ ਹੀ ਆ ਜਿਹੜੇ ਚੋਣ ਅਮਲੇ ਦੇ ਬੰਦੇ ਹੁੰਦੇ ਆ ਨਾ ਉਹ ਸਟੇਟ ਮਸ਼ੀਨਰੀ ਦਾ ਹੀ ਹਿੱਸਾ ਹੁੰਦੇ ਨੇ। ਤੁਸੀਂ ਵੇਖੋ ਯੂਪੀ ਦੇ ਵਿੱਚ ਬਲੀਏ 'ਚ ਜਿਹੜਾ ਇਹਨਾਂ ਦਾ ਹੈਗਾ ਸਨਾਤਨ, ਉਹ ਤੇ ਸਿੱਧਾ ਹੀ ਕਹਿੰਦਾ ਆ, ਉਹ ਕਹਿੰਦਾ ਕਿ ਕਲੈਕਟਰ ਨੂੰ ਕਹਿੰਦਾ ਕਿ ਜਾਂ ਤਾਂ ਐਤਕੀ ਤੇਰੀ ਲਾਸ਼ ਉੱਠੂਗੀ ਤੇ ਜਾਂ ਮੇਰੀ। ਉਹ ਅੱਛਾ। ਜੇ ਪਿਛਲੀ ਵਾਰ ਵਾਲੀ ਕੀਤੀ 1000 ਵੋਟ ਤੇ ਹਰਾਤਾ ਸੀ ਪਿਛਲੇ। ਉਹ ਅੱਛਾ। ਹਰਾਇਆ ਤਾਂ ਲੋਕਾਂ ਨੇ ਕਲੈਕਟਰ ਨੇ। ਹਾਂਜੀ ਮੈਂ ਕਿਹਾ ਹਰਾਇਆ ਤਾਂ ਲੋਕਾਂ ਨੇ, ਕਲੈਕਟਰ ਨੇ ਤਾਂ ਕੀ ਹਰਾਤਾ ਉਹਨੂੰ। ਹੇਰ ਫੇਰ ਵੀ ਹੋ ਸਕਦੀ ਹੈ, ਇਹ ਵੀ ਹੋ ਸਕਦਾ। ਜੀ ਜੀ। ਉਹ ਕਹਿੰਦਾ ਕਿ ਅੱਛਾ ਬੈਲਟ ਪੇਪਰਾਂ ਦੀ ਵੀ ਆਹੀ ਤਾਂ ਰੌਲਾ ਹੈ ਨਾ। ਬੈਲਟ ਪੇਪਰ ਤਾਂ ਕੋਈ ਮਸੀਹ ਵਰਗਾ ਚਾਰ ਦੋ ਚੰਨ। ਬਿਲਕੁਲ ਇਹੀ ਤੇ ਰੌਲੇ ਆ ਨਾ। ਸੋ ਗੱਲ ਇਹ ਆ ਕਿ ਜਦੋਂ ਇਹ ਜਿਤਾਉਣ ਤੇ ਆਉਂਦੇ ਆ ਤੁਹਾਨੂੰ ਪਤਾ ਇੱਥੇ ਸਰਟੀਫਿਕੇਟ ਫੜਾ ਦਿੱਤੇ ਜਾਂਦੇ ਆ। ਸਰਪੰਚੀ ਦੇ ਇਲੈਕਸ਼ਨ 'ਚ ਕੀ ਹੁੰਦਾ ਆਪਾਂ ਦੇਖਦੇ ਹਾਂ, ਉਹ ਕਹਿੰਦਾ ਕਿ ਮੇਰੇ ਨਾਲ ਧੱਕਾ ਹੋਇਆ, ਮੇਰੇ ਨਾਲ ਧੱਕਾ ਹੋਇਆ ਤੇ ਜੇ ਐਤਕੀ ਹੋਇਆ ਤੇ ਫਿਰ ਵੇਖੀ ਜਾਊਗੀ। ਤੁਸੀਂ ਸ਼ਾਇਦ ਅਖਿਲੇਸ਼ ਯਾਦਵ ਦਾ ਵੀ ਬਿਆਨ ਪੜ੍ਹੋਗੇ ਜਾਂ ਪੜ੍ਹ ਲਓਗੇ, ਉਹ ਤੇ ਸੱਦਾ ਦੇ ਰਿਹਾ ਨੌਜਵਾਨਾਂ।
ਤੇ ਸੱਦਾ ਦੇ ਰਿਹਾ ਵੀ ਤਿਆਰ ਰਹੋ ਇਸ ਦੇਸ਼ ਨੂੰ ਬਚਾਉਣ ਵਾਸਤੇ, ਉਹਦੇ ਮਾਇਨੇ ਤੁਸੀਂ ਸਮਝ ਜਾਓ। ਹੂੰ ਤਾਂ ਗੱਲ ਇਹ ਆ ਕਿ ਇਹ ਚੀਜ਼ਾਂ ਕਿਉਂ ਲੋਕਾਂ ਦੇ, ਅੱਛਾ ਚੋਣ ਕਮਿਸ਼ਨ ਨੇ ਆਪਣੀ ਜੋ ਅੱਜ ਤੱਕ ਦੀ ਕਮਾਈ ਸੀ ਇਹਨਾਂ ਇਲੈਕਸ਼ਨਾਂ 'ਚ ਉਹਦਾ ਬਿਲਕੁਲ ਹੀ ਭੋਗ ਪਵਾ ਲਿਆ। ਹੂੰ ਪਹਿਲਾਂ ਤੇ ਇਹ ਆ ਕਿ ਬਹੁਤ ਲੰਮੀ ਇੱਕ ਜਿਵੇਂ ਕਮੇਡੀ ਸਰਕਸ ਟਾਈਪ ਉਹ ਨਹੀਂ ਸੀਰੀਅਲ ਜਿਹਾ ਚੱਲਦਾ ਜਿਹਦੇ 'ਚ ਹੱਸਦੇ ਨੇ, ਹੂੰ ਵੱਖ-ਵੱਖ ਜੋਕ ਮਾਰਦੇ ਨੇ, ਤੇ ਉਹ ਕਿੰਨੇ ਐਪੀਸੋਡ ਹੀ ਚੱਲੀ ਜਾਂਦੇ, ਅੱਜ ਤੱਕ ਵੀ ਮੈਨੂੰ ਲੱਗਦਾ ਉਹ ਚੱਲੀ ਜਾਂਦੀ ਆ। ਹੂੰ ਤਾਂ ਇੱਕ ਤਾਂ ਉਹ ਇੰਨੀ ਲੰਮੀ ਖਿੱਚਦੀ ਚੋਣ ਪ੍ਰਕਿਰਿਆ, ਤੇ ਦੂਜੇ ਪਾਸੇ ਤੁਸੀਂ ਇਹ ਵੇਖੋ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਰੋਲ ਕਿਸ ਤਰ੍ਹਾਂ ਦਾ ਹੈ, ਜੀ ਕਿਸ ਤਰ੍ਹਾਂ ਦਾ ਰੋਲ ਰਿਹਾ ਕਿ ਪ੍ਰਧਾਨ ਮੰਤਰੀ ਸ਼ਰੇਆਮ ਫਿਰਕੂ ਬਿਆਨਾਤ, ਫਿਰਕੂ ਪਿੱਚ ਤੇ ਉਹ ਖੇਡਦੇ ਰਹੇ ਨੇ, ਹੂੰ ਪਰ ਜੇ ਐਕਸ਼ਨ ਦੀ ਵਾਰੀ ਆਈ ਆ ਤਾਂ ਬਿਲਕੁਲ ਘੱਟ ਤੇ ਸਗੋਂ ਦੂਜਿਆਂ ਨੂੰ ਤਾੜਨਾ ਜ਼ਿਆਦਾ ਕੀਤੀ ਗਈ ਆ। ਤਾਂ ਖੈਰ ਇਹ ਆਪਣੇ ਆਪ ਦੇ ਵਿੱਚ ਹੀ ਹੁਣ ਕੱਲ ਨੂੰ ਮੰਨ ਲਓ ਸਰਬਜੀਤ ਸਿੰਘ ਖਾਲਸਾ ਹਾਰ ਜਾਂਦਾ ਹੈ, ਹੂੰ ਸਰਬਜੀਤ ਸਿੰਘ ਖਾਲਸਾ ਹਾਰ ਜਾਂਦਾ ਹੈ, ਲੋਕ ਹੀ ਰਾਹ ਦਿੰਦੇ ਆ, ਹੂੰ ਤਾਂ ਫਿਰ ਉਹ ਇੱਕ ਧਿਰ ਨੇ ਤਾਂ ਰੌਲਾ ਪਾਉਣਾ ਹੀ ਪਾਉਣਾ ਜਿਹੜੀ ਹਾਰ ਗਈ ਹੈ। ਜੀ ਇਹ ਤਾਂ ਹੇਰਾਫੇਰੀ ਹੋ ਗਈ, ਕਿਉਂਕਿ ਸਵਾਲਾਂ ਨੂੰ ਜਨਮ ਤੇ ਤੁਸੀਂ ਦਿੱਤਾ ਹੈ ਨਾ, ਹੂੰ ਸਵਾਲਾਂ ਨੂੰ ਜਨਮ ਦੇਣ ਵਾਲੇ ਤੁਸੀਂ ਹੋ। ਤਾਂ ਖੈਰ ਜਿਹੜਾ ਵੀ ਅਧਿਕਾਰੀ ਸੀ, ਨਿਗਰਾਨ ਅਧਿਕਾਰੀ, ਉਹਦੀ ਖਿਚਾਈ ਹੋਣੀ ਚਾਹੀਦੀ ਹੈ। ਮੈਂ ਤੇ ਸਮਝਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ। ਇਹ ਪਤਾ ਲਾਉਣਾ ਚਾਹੀਦਾ ਪਹਿਲਾਂ ਕਿ ਇਹ ਜਿਹੜੀਆਂ ਈਵੀਐਮ ਇੰਨੀ ਦੇਰੀ ਨਾਲ ਪਹੁੰਚੀਆਂ ਕਿੱਥੇ ਰਹੀਆਂ। ਜੀ ਤੇ ਬਿੱਟੂ ਦਾ ਦਾਵਾ ਹੈ, ਕਹਿੰਦੇ ਰਵਨੀਤ ਬਿੱਟੂ ਦਾਵਾ ਕਰ ਰਿਹਾ, ਕਹਿੰਦੇ 5 ਸੀਟਾਂ ਜਿੱਤੂਗੀ ਬੀਜੇਪੀ। ਬਿੱਟੂ ਤੇ ਹਾਲੇ ਸ਼ਾਖਾ 'ਚ ਮੈਨੂੰ ਲੱਗਦਾ ਥੋੜਾ ਸਮਾਂ ਹੀ ਹੋਇਆ ਦਾਖਲੇ ਨੂੰ। ਇਹ ਜੇ ਮਤਲਬ ਕਿ 15-20 ਮਹੀਨਿਆਂ ਬਾਅਦ ਤੁਸੀਂ ਦੇਖੋਗੇ ਬਿੱਟੂ ਨੇ ਸਰਕਾਰ ਬਣਾ ਦਿਆ ਕਰਨੀ, ਡਿੱਗ ਦਿਆ ਕਰਨੀ ਇੱਕ ਦਿਨ 'ਚ। ਇੱਥੇ ਬੈਠੇ ਫਲਾਣੇ ਰਾਜ ਦੀ ਸਰਕਾਰ ਡਿੱਗ ਪਈ, ਜੀ ਫਲਾਣੇ ਰਾਜ ਦੀ ਸਰਕਾਰ ਬਣ ਗਈ, ਤੇ ਜੇ ਕਿਤੇ ਇਹਨਾਂ ਦੇ ਯਾਰ ਆ ਗਏ ਦੁਬਾਰਾ ਪਾਵਰ ਦੇ ਵਿੱਚ, ਰਵਨੀਤ ਬਿੱਟੂ ਹੋਰੀ ਤੁਸੀਂ ਦੇਖੋ ਕਰਦੇ ਕੀ, ਜੀ ਘਾਹ ਕਿਵੇਂ ਪੈਂਦਾ। ਰਵਨੀਤ ਬਿੱਟੂ ਨੇ ਜਿੱਦਣ ਪਾਰਟੀ ਜੁਆਇਨ ਕੀਤੀ ਸੀ ਨਾ, ਵੈਸੇ ਤੇ ਇਹਨੇ ਪਹਿਲਾਂ ਹੀ ਕੀਤੀ ਸੀ ਅੰਦਰੂਨੀ ਤੌਰ ਤੇ ਪਾਰਟੀ ਜੁਆਇਨ, ਯਾਨੀ ਅਫੀਸ਼ੀਅਲੀ ਜੁਆਇਨ ਕੀਤੀ ਸੀ। ਮੈਂ ਉਸੇ ਦਿਨ ਕਹਿ ਦਿੱਤਾ ਸੀਗਾ ਕਿ ਲਓ ਅੱਜ ਤੋਂ ਪੋਲਰਾਈਜੇਸ਼ਨ ਸ਼ੁਰੂ ਆ ਪੰਜਾਬ 'ਚ, ਤਾਂ ਤੁਸੀਂ ਵੇਖ ਲਓ ਕਿ ਉਸ ਦਿਨ ਤੋਂ ਕੀ ਬਣਿਆ। ਅੱਛਾ ਜੋ ਇਹ ਗੱਲ ਕਹਿ ਰਿਹਾ 5 ਸੀਟਾਂ ਦੀ, ਮੈਂ ਉਹਦੇ ਨਾਲ ਸਹਿਮਤ ਨਹੀਂ ਆ। ਹਾਂ 4-5 ਸੀਟਾਂ ਤੇ ਫਾਈਟ 'ਚ ਆ ਭਾਜਪਾ, ਇੱਕ ਉਹਦੀ ਅਚੀਵਮੈਂਟ ਆ, ਮੈਂ ਉਸਨੂੰ ਫਾਈਟ 'ਚ ਮੰਨਦਾ ਜੀ। ਤੇ ਇਹ ਤਾਂ ਹੁਣ ਪੱਟੂ ਕਹੀ ਜਾਂਦਾ ਜਲੰਧਰ ਵੀ ਸਾਡੀ, ਫਲਾਣੀ ਲੁਧਿਆਣਾ ਵੀ ਸਾਡੀ, ਪਟਿਆਲਾ ਵੀ ਸਾਡੀ, ਗੁਰਦਾਸਪੁਰ ਵੀ ਸਾਡੀ, ਹੁਸ਼ਿਆਰਪੁਰ ਵੀ ਸਾਡੀ। ਕਹਿਣ ਨੂੰ ਕੀ ਆ, ਇਹ ਤਾਂ ਲਦਾਖ ਵਾਲੀ ਵੀ ਜਿੱਤੀ ਫਿਰਦਾ ਹੋਏਗਾ। ਤਾਂ ਗੱਲ ਇਹ ਆ ਕਿ ਜ਼ਮੀਨੀ ਹਕੀਕਤਾਂ ਕੁਝ ਵੱਖਰੀਆਂ ਹੁੰਦੀਆਂ ਨੇ। ਹੁਣ ਬਾਕੀ ਜਿਹੜੀ ਗੱਲ ਹੈ, ਇੱਕ ਇਹਨੇ ਦਾਅਵਾ ਕੀਤਾ, ਕਹਿੰਦਾ ਕਿ ਵੇਖੋ 27 'ਚ ਸਾਡੀ ਸਰਕਾਰ ਬਣਨੀ ਜੇ, ਤੇ ਨਾਲ ਕਹਿੰਦਾ ਕਿ ਮੇਰੇ ਮੱਥੇ 'ਚ ਰਾਜ ਹੀ ਹੋ ਗਿਆ, ਮੈਂ ਮੁੱਖ ਮੰਤਰੀ ਬਣਨਾ, ਮੇਰੀ ਕਿਸਮਤ 'ਚ ਲਿਖਿਆ। ਹੁਣ ਪਤਾ ਨਹੀਂ ਇਹਨੇ ਕਿੱਥੋਂ ਕੁੰਡਲੀ ਬਣਵਾਈ ਹੋ, ਪਰ ਇੱਕ ਗੱਲ ਮੰਨਣ ਵਾਲੀ ਆ, ਇੱਕ ਗੱਲ ਜਿਹੜੀ ਆ ਯਕੀਨਨ ਤੁਸੀਂ ਕੱਲ ਨੂੰ ਇਸ ਵੇਲੇ ਜਦੋਂ ਮੈਂ ਤੁਹਾਡੇ ਨਾਲ ਜੁੜਾਂਗਾ ਉਹ ਤੁਸੀਂ ਮੰਨ ਜਾਓਗੇ ਕਿ ਭਾਰਤੀ ਜਨਤਾ ਪਾਰਟੀ ਪੂਰੀਆਂ ਵੋਟਾਂ ਲਿਜਾਏਗੀ, ਖਿੱਚ ਕੇ ਲਿਜਾਏਗੀ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਤੇ ਜੇਕਰ ਮੰਨ ਲਓ, ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸ ਦਿੰਦਾ, ਕੱਲ ਨੂੰ ਜੇ ਮੰਨ ਲਓ ਸਰਬਜੀਤ ਸਿੰਘ ਖਾਲਸਾ, ਅਮਰਤਪਾਲ ਸਿੰਘ ਜਿੱਤ ਜਾਂਦੇ ਆ, 1-2 ਸੀਟਾਂ ਇਹ ਜਿੱਤ ਜਾਂਦੇ ਆ, ਤਾਂ ਤੁਸੀਂ ਸਮਝੋ ਕਿ ਜਿਹੜਾ ਇਹਨਾਂ ਦਾ ਜੇ ਵੋਟ ਸ਼ੇਅਰ ਕੱਲ ਨੂੰ 15 ਵੀ ਬਣ ਜਾਂਦਾ, ਤਾਂ ਤੁਸੀਂ ਸਮਝੋ ਕਿ ਦਿਨਾਂ 'ਚ ਡਬਲ ਹੋ ਜਾਏਗਾ, ਦਿਨਾਂ 'ਚ ਡਬਲ ਹੋ ਜਾਏਗਾ। ਸੋ ਇਹ ਕਾਊਂਟਰ ਪੋਲਰਾਈਜੇਸ਼ਨ ਚੱਲਦੀ ਹੁੰਦੀ, ਇਹ ਹਾਲੇ ਤੱਕ ਪੰਜਾਬ 'ਚ ਨਹੀਂ ਸੀ ਚੱਲ ਰਹੀ, ਯਾਨੀ 90 ਦੇ ਦਹਾਕੇ ਤੋਂ ਬਾਅਦ ਨਹੀਂ ਸੀ ਚੱਲੀ। ਆ ਹੁਣ ਤੁਹਾਡੇ ਸਾਹਮਣੇ ਸ਼ੁਰੂ ਹੋਈ ਆ, ਤਾਂ ਜਿਹੜੀ ਕਾਊਂਟਰ ਪੋਲਰਾਈਜੇਸ਼ਨ ਆ ਉਹਦਾ ਹੀ ਨਤੀਜਾ। ਤੁਸੀਂ ਸੱਚ ਜਾਣੋ, ਅਸੀਂ ਇੱਥੇ ਕਿਉਂਕਿ ਮਿਲਦੇ ਰਹਿੰਦੇ ਆ, RSS ਦੇ ਬੰਦਿਆਂ ਨਾਲ ਵੀ ਗੱਲਬਾਤ ਹੁੰਦੀ ਆ, ਕਾਂਗਰਸੀਆਂ ਨਾਲ ਵੀ ਹੁੰਦੀ ਆ, ਜਰਨਲ ਵੋਟਰ ਨਾਲ ਵੀ, SC ਵੋਟਰ ਨਾਲ ਸਾਡਾ ਸੰਵਾਦ ਚੱਲਦਾ ਰਹਿੰਦਾ। ਹੱਟੀ ਤੇ ਗਏ, ਰੇੜੀ ਤੇ ਗਏ, ਚੱਲਦਾ ਰਹਿੰਦਾ। ਹਰੇਕ ਬੰਦਾ ਹੀ ਇਹ ਗੱਲ ਕਹਿੰਦਾ ਕਿ ਬਈ ਯਾਰ ਭਾਰਤੀ, ਅੱਛਾ ਤੁਹਾਨੂੰ ਹੋਰ ਦੱਸ ਦਿੰਦਾ, ਬਠਿੰਡੇ 'ਚ ਵੀ ਭਾਰਤੀ ਜਨਤਾ ਪਾਰਟੀ ਵੋਟਾਂ ਖਿੱਚ ਗਈ ਹੈ। ਲਓ ਕਰ ਲਓ ਗੱਲ, ਬਠਿੰਡੇ 'ਚ ਵੀ ਉਹ ਕਹਿੰਦੇ ਚੰਗੀ ਹਾਜ਼ਰੀ ਹੈ। ਹੁਣ ਬਾਕੀ ਤਾਂ ਸਵੇਰੇ ਪਤਾ ਲੱਗੇਗਾ। ਯਾਨੀ ਰਵਨੀਤ ਬਿੱਟੂ ਠੀਕ ਆ, ਕੁਛ ਤੇ ਕਮਲ ਘੋਟਦਾ ਹੀ ਘੋਟਦਾ ਹੈ, ਆਪਾਂ ਨੂੰ ਵੀ ਪਤਾ। ਗੱਲ ਜਿਹੜੀ ਹੈ ਨਾ ਉਹਦੇ 'ਚ ਦਮ ਵੀ ਹੈ,
ਤੇ ਜੇ ਮੰਨ ਲਓ ਰਿਪੀਟ ਹੁੰਦੀ ਉੱਤੇ ਸਰਕਾਰ, ਫਿਰ ਤਾਂ ਮਾਨ ਨੂੰ ਸੰਭਲ ਜਾਣਾ ਚਾਹੀਦਾ। ਮਾਨ ਤਿਆਰੀ ਕਰ ਲੈ। ਜੀ ਜਿਹੜਾ ਉਹਨਾਂ ਨੇ ਕਿਹਾ ਸੀਗਾ ਨਾ ਅਮਿਤ ਸ਼ਾਹ ਨੇ ਕਿ 4 ਤਰੀਕ ਤੋਂ ਬਾਅਦ ਇਹ ਸਰਕਾਰ ਜਿਹੜੀ ਆ ਤੁਸੀਂ ਵੇਖਣਾ ਟਿਕੇਗੀ ਨਹੀਂ, ਤਾਂ ਉਹ ਆਮ ਆਦਮੀ ਪਾਰਟੀ ਵਾਲੇ ਤਾਂ ਜ਼ਰੂਰ ਸੋਚ ਲੈਣ ਵੀ ਹੁਣ ਕਿੱਦਾਂ ਕਰਨੀ ਆ, ਬਸ ਕਿਉਂਕਿ ਜ਼ੋਰ ਲਾਉਣ, ਇਹ ਜ਼ੋਰ ਲਾਉਣਗੇ ਪੂਰਾ। ਇਹ ਧਮਕੀ ਕਹਿੰਦੇ ਸੀਗੇ ਕਿ ਅਮਿਤ ਸ਼ਾਹ ਧਮਕੀ ਦੇ ਕੇ ਗਿਆ, ਉਹਨੂੰ ਧਮਕੀ ਕਹਿ ਲਓ ਜਾਂ ਚੇਤਾਵਨੀ ਕਹਿ ਲਓ ਜਾਂ ਜੋ ਵੀ ਆ, ਤਾਂ ਮੇਰੇ ਖਿਆਲ ਦੇ ਨਾਲ ਆਮ ਆਦਮੀ ਪਾਰਟੀ ਵਾਸਤੇ ਹੁਣ ਬੜਾ ਜੇ ਕਹਿ ਲਈਏ ਜਿੱਤਦੇ ਆ ਤਾਂ ਇਧਰੋਂ ਇਹਨਾਂ ਨੂੰ ਗੇਨ ਹੁੰਦਾ, ਤਾਂ ਬੜਾ ਸੋਚ ਕੇ ਚੱਲਣ ਵਾਲਾ ਗਾਂ ਵੱਧ ਹੋਏਗਾ। ਪਰ ਇਹ ਮੈਂ ਮਤਲਬ ਕਿ ਕਹਿ ਸਕਦਾ ਜਿੰਨੀ ਕੁ ਸਾਡੇ ਕੋਲ ਜਿਹੜੀ ਗਰਾਊਂਡ ਤੋਂ ਹੁੰਦੀ, ਕਿਉਂਕਿ ਮੈਂ ਪਿੰਡਾਂ 'ਚ ਵਿਚਰਨ ਵਾਲਾ ਇਨਸਾਨ ਆ, ਤਾਂ ਵੋਟ ਜਿਹੜੀ ਆ ਜੱਟਾਂ ਨੇ ਵੀ ਪਾਈ ਆ ਭਾਰਤੀ ਜਨਤਾ ਪਾਰਟੀ। ਉਹ ਕਿੰਨੀ ਪਾਈ ਆ ਉਹ ਕੱਲ ਸੂਈ ਦੱਸਦਾ ਹੈ ਜੀ। ਤੇ ਸ਼ੀਤਲ ਉਂਗਰਾਲ ਦੀ ਗੱਲ ਕਰੀਏ, ਕਹਿੰਦੇ ਭੱਜ ਗਿਆ ਤੇ ਅਸਤੀਫਾ ਵੀ ਉਧਰੋਂ ਮਨਜ਼ੂਰ ਹੋ ਗਿਆ। ਜੇ ਪ੍ਰੈਸ ਨੇ ਪੁੱਛਿਆ, ਪੱਤਰਕਾਰਾਂ ਨੇ ਪੁੱਛਿਆ ਵੀ ਤੁਸੀਂ ਬੀਜੇਪੀ 'ਚ ਆਏ ਕਿ ਨਹੀਂ, ਕਹਿੰਦਾ ਹਲੇ ਇਹਦੇ ਬਾਰੇ ਮੈਨੂੰ ਸਵਾਲ ਨਾ ਕਰੋ। ਇਹ ਜਿਵੇਂ ਪੰਜਾਬੀ ਦੇ ਵਿੱਚ ਨਾ ਇੱਕ ਬੰਦਾ ਜਿਹੜਾ ਹੁੰਦਾ ਉਹਨੂੰ ਕਹਿੰਦੇ ਹੱਥ ਗਿਆ, ਇਹ ਬੰਦਾ ਨਾ ਬੌਂਦਲ ਗਿਆ ਜੇ। ਮੈਂ ਤੇ ਅੱਗੇ ਸਲਾਹ ਦਿੱਤੀ, ਮੈਂ ਕਿਹਾ ਭਰਾਵਾ ਕਿਤੇ ਕਿਸੇ ਝਰਨੇ 'ਚ ਚਲਾ ਜਾ ਹਿਮਾਚਲ, ਉੱਥੇ ਬਹਿ, ਥਲ ਉੱਤੋਂ ਪਾਣੀ ਡਿੱਗੇ, ਪਹਾੜਾ ਕਿਤੇ ਪੱਥਰ ਨਾ ਰੇੜਾਵੇ, ਕਿਤੇ ਹੋਰ ਸਿਆਪਾ ਪੈ ਜਾਵੇ, ਮਤਲਬ ਕਿ ਸੇਫ ਦੀ ਜਗ੍ਹਾ ਤੇ ਕਿ ਜਿੱਥੋਂ ਕੱਲਾ ਪਾਣੀ ਦੀ ਧਾਰ ਡਿੱਗੇ, ਇਹਦੀ ਖੋਪੜੀ ਦੇ ਵਿਚਾਲੇ ਐਨ ਪਾਣੀ ਡਿੱਗੇ, ਠੰਡਾ ਠੰਡਾ ਪਾਣੀ, ਇਹਦੇ ਸਰੀਰ ਦੀ ਸਾਰੀ ਗਰਮੀ ਇੱਕ ਵਾਰੀ ਨਿਕਲੇ। ਇਸ ਬੰਦੇ ਵਰਗਾ ਮੂਰਖ ਬੰਦਾ, ਇਸ ਭੋਛੇ ਬੰਦੇ ਵਰਗਾ ਭੋਛਾ ਬੰਦਾ, ਰਾਜਨੀਤੀ ਇਹੋ ਜਿਹੇ ਬੰਦਿਆਂ ਦੀ ਖੇਡ ਨਹੀਂ ਹੁੰਦੀ। ਤੁਸੀਂ ਸੋਚ ਕੇ ਜਿਹੜੀ ਮਰਜ਼ੀ ਟੀਮ 'ਚ ਰੱਖ ਲਓ ਇਹਨੂੰ, ਭਾਰਤੀ ਜਨਤਾ ਪਾਰਟੀ 'ਚ ਕੀ ਬੁੱਕਤ ਰਹਿ ਜਾਏਗੀ ਇਹਦੀ? ਹੁਣ ਸੋਚ ਕੇ ਦੇਖੋ ਕੀ ਬੁੱਕਤ ਰਹਿ ਜਾਏਗੀ ਜੇ ਕਹਿੰਦੇ ਮੈਂ ਭਾਰਤੀ ਜਨਤਾ ਪਾਰਟੀ 'ਚ ਹਾਂ, ਕੀ ਬੁੱਕਤ ਹੈ ਇਹਦੀ? ਜੀ ਜੀ ਬਿਲਕੁਲ। ਤੇ ਜੇ ਆਮ ਆਦਮੀ ਪਾਰਟੀ 'ਚ ਆ ਜਾਏ ਕੀ ਔਕਾਤ ਹੈ? ਹਜ਼ੂਰ ਬੰਦਿਆਂ ਦੇ ਅਸੂਲਾਂ ਦੇ ਮੁੱਲ ਹੁੰਦੇ ਆ, ਬੰਦਿਆਂ ਦੀਆਂ ਜ਼ੁਬਾਨਾਂ ਦੇ ਮੁੱਲ ਹੁੰਦੇ ਆ, ਬੰਦਿਆਂ ਦੇ ਕਰਮਾਂ ਦੇ ਮੁੱਲ ਹੁੰਦੇ ਆ। ਕਿਰਦਾਰ ਵੀ ਜਿਹੜੇ ਇਸ ਤਰ੍ਹਾਂ ਦੇ ਪੋਲੀਟੀਸ਼ੀਅਨ ਹੁੰਦੇ ਆ, ਵਕਤੀ ਹੁੰਦੇ ਆ। ਵਕਤੀ। ਅੱਜ ਸਿਮਰਨਜੀਤ ਸਿੰਘ ਮਾਨ ਕਿੰਨੀ ਵਾਰੀ ਹਾਰਿਆ ਬੰਦਾ, ਕਿੰਨੀ ਵਾਰੀ, ਉਹਨੂੰ ਵੋਟ ਪਤਾ ਕਿਉਂ ਪੈ ਰਹੀ ਹੈ? ਜੀ ਵੀ ਯਾਰ ਇਹ ਬੰਦਾ ਆਪਦੀ ਥਾਂ ਤੇ ਖਲੋਤਾ ਹੈ, ਆਪਦੀ ਥਾਂ ਤੇ ਖਲੋਤਾ, ਬਸ ਦੂਜਿਆਂ ਵਾਂਗੂ ਤੇ ਨਹੀਂ ਨਾ ਕਰਦਾ। ਮੈਂ ਬਹੁਤ ਸਾਰੇ ਵੋਟਰਾਂ ਨੂੰ ਔਨ ਕੈਮਰਾ ਸੁਣਿਆ, ਕਹਿੰਦੇ ਇਹ ਹੁੰਦੀ ਹੈ ਕਮਾਈ, ਤੇ ਕਿੱਥੇ ਜ਼ਮਾਨਤਾਂ ਜ਼ਬਤ ਤੇ ਫਲਾਂ, ਕੀ ਕੁਛ ਨਹੀਂ ਹੋਇਆ। ਹਾਰ ਜਿੱਤ ਇੱਕ ਵੱਖਰੀ ਚੀਜ਼ ਆ। ਅੱਛਾ, ਇਸ ਹੋਸ਼ੇ ਬੰਦੇ ਦੀਆਂ ਗੱਲਾਂ ਸੁਣੋ, ਕਹਿੰਦਾ ਕਿ ਮੈਂ ਅਸਤੀਫਾ ਦੇ ਦਿੱਤਾ ਸੀਗਾ, ਜਾਂ ਤਾਂ ਇਲੈਕਸ਼ਨ ਜਿਹੜਾ ਲੋਕ ਸਭਾ ਦੇ ਨਾਲ ਹੀ ਹੋ ਜਾਂਦਾ। ਉਹ ਮੂਰਖ ਬੰਦਿਆ, ਅਸਤੀਫੇ ਤੇ ਤਰੀਕ ਚੈੱਕ ਕਰ, ਚੈੱਕ ਕਰ, ਚੈੱਕ ਕਰ, ਗੱਭਰੂ ਦੀ ਰਫ਼ਤਾਰ ਪਤਾ ਨਹੀਂ ਕੀ ਕਹਿੰਦਾ, ਚੈੱਕ ਕਰ, ਇਹਦੀਆਂ ਗੱਲਾਂ ਦੀ ਗੁਫ਼ਤਾਰ ਚੈੱਕ ਕਰੋ ਕਿ 28 ਤਰੀਕ ਨੂੰ ਤੂੰ ਅਸਤੀਫਾ ਦੇਣ ਡਿਆ ਮਾਮਾ, 16 ਨੂੰ ਤੇ ਕੋਡ ਆਫ ਕੰਡਕਟ ਲੱਗ ਗਿਆ। ਕੀ ਤੇਰੇ ਵਾਸਤੇ ਹੁਣ ਕੋਈ ਇੱਕ ਵੱਖਰੀ ਚੋਣ ਕਰਵਾਈ ਜਾਵੇ, ਸਕੈਜੂਲ ਤੋਂ ਵੱਖਰੀ? ਇਹੋ ਜਿਹੀਆਂ ਗੱਲਾਂ ਕਰਦਾ। ਆਖੇ ਜੀ ਹਿਮਾਚਲ ਵਾਲਿਆਂ ਦਾ ਵੀ ਤਾਂ ਉਹਨਾਂ ਦੀ ਡਿਸਕੁਆਲੀਫਿਕੇਸ਼ਨ ਫਰਵਰੀ ਦੇ ਐਂਡ 'ਚ ਹੀ ਹੋ ਗਈ ਸੀ। ਜਦੋਂ ਡਿਸਕੁਆਲੀਫਿਕੇਸ਼ਨ ਹੀ ਹੋ ਗਈ ਤੇ ਚੋਣ ਕਮਿਸ਼ਨ ਨੇ ਤਾਂ ਸਕੈਜੂਲ ਦੇ ਵਿੱਚ ਉਹਨਾਂ ਨੂੰ ਰੱਖਣਾ ਹੀ ਸੀਗਾ। ਜਿਹੜੇ ਬੰਦੇ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ, ਤੁਸੀਂ ਸੋਚ ਕੇ ਤੇ ਵੇਖੋ, ਇਹਨਾਂ ਨੇ ਗੱਲ ਪੁੱਠੀ ਪਾ ਲਈ। ਤੇ ਇਹ ਬਾਜਵੇ ਨੇ ਇਹੋ ਜਿਹੇ ਬੰਦਿਆਂ ਬਾਰੇ ਤਾਂ ਕਿਹਾ ਸੀਗਾ, ਹੋਰ ਕਿਸੇ ਔਰਤ ਪ੍ਰਤੀ ਜਾਂ ਬੀਬੀ ਪ੍ਰਤੀ ਨਹੀਂ ਸੀ ਕਹਿਣ ਦਾ ਮਤਲਬ ਕਿ ਤੁਸੀਂ ਆ ਦੇਖ ਲਓ ਕੀ ਕਰਦਾ ਫਿਰਦਾ। ਅੱਛਾ, ਵਿਚਲੀ ਗੱਲ ਹੁਣ ਤੁਹਾਨੂੰ ਮੈਂ ਦੱਸਾਂ ਗੱਲ ਕੀ ਹੈ। ਜੀ ਜੀ। ਚੰਨੀ ਦੀ ਸੀਟ ਤਕਰੀਬਨ ਨਿਕਲੀ ਪਈ ਹੈ। ਤਕਰੀਬਨ ਇਸ ਕਰਕੇ ਸ਼ਬਦ ਲਾ ਰਿਹਾ ਮੈਂ ਕਿ ਚਲੋ ਫਾਰਮੈਲਿਟੀ ਪੂਰੀ ਹੋ ਜਾਵੇ। ਤਾਂ ਰਿੰਕੂ ਗੱਡੀਆਂ ਰਹਿ ਰਿਹਾ। ਠੀਕ ਹੈ ਜੀ। ਇਹਦਾ ਅਸਤੀਫਾ ਮਨਜ਼ੂਰ ਹੁੰਦਾ ਤੇ ਕੀ ਹੋਣਾ ਸੀ? ਉੱਥੇ ਚੋਣ ਹੋਣੀ ਸੀ। ਤੇ ਚੋਣ ਕਿਹਨੇ ਲੜਨੀ ਸੀ? ਰਿੰਕੂ ਨੇ। ਬਸ ਇਹ ਭੱਜਾ
ਕਦੇ ਕਦੇ ਉਧਰ। ਆਮ ਆਦਮੀ ਪਾਰਟੀ ਵਾਲਿਆਂ ਨੂੰ ਪਤਾ ਲੱਗ ਗਿਆ, ਉਹਨਾਂ ਨੇ ਪਹਿਲਾਂ ਹੀ ਚੱਕ ਕੇ ਕਹਿੰਦੇ ਜੀ 30 ਤਰੀਕ ਨੂੰ ਕਾਕਾ ਤੇਰਾ ਤੇ ਅਸਤੀਫਾ ਪ੍ਰਵਾਨ ਹੋ ਗਿਆ, ਤੁਰਿਆ ਫਿਰ। ਹੁਣ ਕਹਿੰਦਾ ਮੈਂ ਕੋਰਟ ਜਾਊਂਗਾ, ਕਚਹਿਰੀ ਜਾਊਂਗਾ। ਪਰ ਆ ਤੁਸੀਂ ਵੇਖ ਲਓ ਕਿ ਕਿਹੋ ਜਿਹੀਆਂ ਹੋਠੀਆਂ ਗੱਲਾਂ ਕਰਦੇ ਆ, ਮਤਲਬ ਕਿ ਕੋਈ ਪਤਾ ਹੀ ਨਹੀਂ ਲੱਗਣ ਡਿਆ ਵੀ ਯਾਰ ਮੈਂ ਕਰਨਾ ਕੀ। ਜੀ ਜੀ ਜੀ। ਤਾਂ ਜਿਸ ਪੋਲੀਟੀਸ਼ੀਅਨ ਨੂੰ ਇਹ ਨਹੀਂ ਪਤਾ ਵੀ ਮੇਰਾ ਯਾਰ ਅਸਤੀਫਾ ਕਦੋਂ ਹੋਇਆ, ਕੀ ਰੂਲ ਨੇ, ਕੀ ਕਾਇਦੇ ਨੇ, ਕੀ ਕਾਨੂੰਨ ਆ, ਕੀ ਐਥਿਕਸ ਹੁੰਦੇ ਆ ਬੰਦੇ ਦੇ, ਕੀ ਉਸੂਲ ਹੁੰਦੇ ਆ, ਕੀ ਆ। ਬਸ ਇਹ ਜਿੱਦਾਂ ਕਹਿ ਲਓ ਦਾ ਲੱਗ ਗਏ, ਇਹ ਦਾ ਲੱਗੇ ਵਾਲੇ ਆ 92 ਚ ਬਹੁਤ ਬੰਦੇ ਐਸੇ ਆ ਜਿਨ੍ਹਾਂ ਦੇ ਦਾ ਲੱਗ ਗਏ, ਉਹ ਕਦੇ ਪੰਚਾਇਤ ਮੈਂਬਰੀ ਵੀ ਨਹੀਂ ਜਿੱਤ ਸਕਦੇ ਦੁਬਾਰਾ। ਤੇ ਮਿੰਟੂ ਜੀ, ਜੇ ਮੰਨ ਲਓ ਇਹ ਕੋਰਟ ਚਲਾ ਜਾਂਦਾ, ਉਧਰੋਂ ਅਸਤੀਫਾ ਮਨਜ਼ੂਰ ਆ, ਚੋਣ ਤਾਂ ਫਿਰ ਹੋਣੀ ਤੈਅ ਹੈ ਜੀ। ਕਹਿੰਦੇ ਜੇ ਅਸਤੀਫਾ ਮਨਜ਼ੂਰ ਆ ਫਿਰ 6 ਮਹੀਨਿਆਂ ਦੇ ਵਿੱਚ ਆਪਾਂ। ਨਹੀਂ ਸਰ, ਜਦੋਂ ਦੇਖੋ ਸਪੀਕਰ ਦੇ ਕੋਲ ਅਧਿਕਾਰ ਖੇਤਰ ਹੈ, ਸਪੀਕਰ ਦਾ ਅਧਿਕਾਰ ਖੇਤਰ ਹੈ, ਉਹ ਅਸਤੀਫਾ ਕਦੇ ਵੀ ਮਨਜ਼ੂਰ ਕਰ ਸਕਦਾ ਹੈ। ਹਾਂਜੀ ਹਾਂਜੀ। ਜੇ ਉਹ ਅਸਤੀਫਾ ਇਹਦਾ ਚਿਰ ਰੱਖ ਕੇ ਬੈਠਾ ਸੀ, ਤਾਂ ਕੋਰਟ ਪਹਿਲਾਂ ਹੀ ਚਲਾ ਜਾਂਦਾ ਕਿ ਮੇਰਾ ਕਹੋ ਜੀ ਮੇਰੇ ਤੇ ਫੈਸਲਾ ਲਵੋ। ਹੁਣ ਜਾ ਕੇ ਕੋਰਟ ਕੀ ਕਰੇਗਾ ਜੀ, ਕਿਉਂਕਿ ਉਹਨਾਂ ਨੇ ਇਹ ਗਿਆ 2 ਤਰੀਕ ਨੂੰ, 3 ਨੂੰ, ਇਹਨੇ 2 ਨੂੰ ਵਾਪਸ ਤਾਂ ਲਿਖਿਆ ਨਾ ਚਿੱਠੀ, ਤੇ 3 ਨੂੰ ਗਿਆ। ਉਹ ਕਹਿੰਦੇ 30 ਨੂੰ ਤੇਰਾ ਪ੍ਰਵਾਨ ਕਰ ਲਿਓ। ਹਾਂਜੀ ਹਾਂਜੀ। ਸਪੀਕਰ ਜੀ ਕਸਟੋਡੀਅਨ ਹੈ, ਕੋਰਟ ਇਹ ਥੋੜੀ ਹੈ, ਕੋਰਟ ਉਹਦੇ ਫੈਸਲਿਆਂ 'ਚ ਥੋੜੀ ਨਾ ਦਖਲ ਦੇ ਸਕਦਾ। ਮਤਲਬ ਚੋਣ ਹੋਊਗੀ ਜਦੋਂ ਤੂੰ ਹੱਥੀਂ ਲਿਖਿਆ, ਚੋਣ ਤਾਂ ਫਿਰ ਹੋਏਗੀ, ਡੈਫੀਨਿਟਲੀ ਹੋਏਗੀ। 6 ਮਹੀਨਿਆਂ ਦੇ ਅੰਦਰ ਚੋਣ ਹੋ ਜਾਏਗੀ। ਹਾਂਜੀ ਹਾਂਜੀ। ਫਿਰ ਤਾਂ ਵਿਧਾਇਕੀ ਵੀ ਗਈ ਤੇ ਉਧਰੋਂ ਭਾਰਤੀ ਜਨਤਾ ਪਾਰਟੀ 'ਚ ਬਣਨਾ ਪਤਾ ਨਹੀਂ ਕੀ। ਮੈਂ ਤੇ ਅੱਗੇ ਕਿਹਾ ਵੀ ਕਿੱਥੇ ਜਾਏਗਾ, ਜਿੱਥੇ ਵੀ ਜਾਏਗਾ ਉੱਥੇ ਬਹੁਤ ਮਤਲਬ ਕਿ ਪੋਜੀਸ਼ਨ ਜਿਹੜੀ ਹੌਲੀ ਹੋਏਗੀ। ਤੇ ਜੇ ਟਿਕਿਆ ਰਹਿੰਦਾ, ਚਲੋ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ 'ਚ ਆ ਗਿਆ ਸੀ, ਟਿਕਿਆ ਰਹਿੰਦਾ ਤਾਂ ਕੋਈ ਬੰਦੇ ਦੀ ਵੈਲਿਊ ਤਾਂ ਹੁੰਦੀ ਹੈ ਨਾ। ਜੀ ਜੀ। ਤੇ ਜੇ ਛੱਡ ਕੇ ਗਿਆ ਚਲਾ, ਫਿਰ ਉਹ ਮੋਦੀ ਦਾ ਪਰਿਵਾਰ, ਉੱਥੇ ਪਰਿਵਾਰ ਦਾ ਬੱਚਾ ਬਣ ਕੇ, ਅੱਛਾ ਬੱਚਾ ਬਣ ਕੇ, ਤੇ ਉੱਥੇ ਦਹੀਂ ਭੱਲੇ ਖਾ। ਜੀ। ਤੇ ਮਿੰਟੂ ਜੀ, ਗੱਲ ਕਰੀਏ ਸਿਆਸੀ ਸਰਗਰਮੀਆਂ 'ਚ, ਕਹਿੰਦੇ ਜਿਹੜੇ ਸਰਕਾਰੀ ਮੁਲਾਜ਼ਮ ਸ਼ਾਮਲ ਹੋਏ ਸੀਗੇ ਉਹਨਾਂ ਦੇ ਖਿਲਾਫ ਹੁਣ ਐਕਸ਼ਨ ਹੋ ਗਿਆ ਜੀ। ਦੇਖੋ ਐਕਸ਼ਨ ਹੋ ਹੀ ਜਾਣਾ ਨਾ, ਕਮਲ ਘੋਟ ਦੇ ਆਪਣੇ ਬੰਦੇ ਵੀ ਕਮਲੀਆਂ ਯਬਲੀਆਂ, ਬਈ ਜੇ ਇਲੈਕਸ਼ਨ ਲੜਨ ਦਾ ਇੰਨਾ ਹੀ ਚਾਅ ਆ, ਇਲੈਕਸ਼ਨ 'ਚ ਸਰਗਰਮ ਹੋਣ ਦਾ ਇੰਨਾ ਚਾਅ ਆ, ਅਸਤੀਫਾ ਦਿਓ। ਤਾਂ ਇਹ ਇੱਕ ਨਹੀਂ, ਇਹ ਕਈ ਨੇ। ਅਮਰਤਪਾਲ ਸਿੰਘ ਦੇ ਬੂਥ ਤੋਂ ਵੀ ਇੱਕ ਬੰਦਾ ਜਿਹੜਾ ਫੜਿਆ ਗਿਆ, ਕੁਝ ਹੋਰ ਨੇ ਜਿਹੜੇ ਦੂਸਰੀਆਂ ਹੋਰ ਪਾਰਟੀਆਂ ਨੂੰ ਵੀ ਸਪੋਰਟ ਕਰ ਰਹੇ ਸੀਗੇ, ਯਾਨੀ ਜਿਹੜੇ ਸਰਕਾਰੀ ਮੁਲਾਜ਼ਮ ਸੀਗੇ ਜਾਂ ਕੁਝ ਦੀਆਂ ਡਿਊਟੀਆਂ ਲੱਗੀਆਂ ਸੀ, ਉਹ ਛੱਡ ਕੇ ਤੇ ਉਹ ਜਾ ਕੇ ਵੋਟਾਂ ਭੁਗਤਾਉਣ ਡਏ ਸਨ। ਤਾਂ ਫਿਰ ਇਹ ਤੇ ਗੱਲ ਤੁਹਾਨੂੰ ਪਤਾ ਹੀ ਹੈ ਨਾ, ਸਰਵਿਸ ਰੂਲਸ ਦੇ ਆਡਿਆ ਕਾਫੀ ਮੁਕੱਦਮੇ ਹੋਏ ਨੇ ਜੀ। ਕਈਆਂ ਨੇ ਡਿਊਟੀ ਜਾਣ ਤੋਂ ਆਨਾਕਾਨੀ ਕੀਤੀ ਬਾਹਰੀ ਰਾਜਾਂ 'ਚ, ਉਹਨਾਂ ਤੇ FIR ਆ ਜੀ, FIR ਕੱਢ ਦਿੱਤੀ ਜਾਂਦੀ ਆ, ਕਿਉਂਕਿ ਇਸ ਤਰ੍ਹਾਂ ਤੁਸੀਂ ਨਹੀਂ ਕਰ ਸਕਦੇ। ਚੋਣ ਦੀ ਸਥਿਤੀ ਦੇ ਵਿੱਚ ਜੇ ਤੁਸੀਂ ਡਿਊਟੀ ਤੋਂ ਭੱਜਦੇ ਹੋ, ਕੁਝ ਪੁਲਿਸ ਵਾਲਿਆਂ ਤੇ ਵੀ ਮੁਕੱਦਮਾ ਆ, ਤਾਂ 6 ਮਹੀਨੇ ਤੱਕ ਕੈਦ ਵੀ ਹੋ ਸਕਦੀ ਹੈ। ਸੋ ਇਸ ਵਾਸਤੇ ਇਹ ਕਸੂਤੇ ਫਸੇ ਨੇ। ਕੁਛ ਦੀ ਨਿਸ਼ਾਨਦੇਹੀ ਕਰ ਲਈ ਗਈ ਆ, ਕੁਛ ਦੀ ਨਿਸ਼ਾਨਦੇਹੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿ ਵੇਖੋ ਕਿਹੜੇ ਬੰਦੇ ਆ ਜਿਨ੍ਹਾਂ ਨੇ ਆਪਣੀ ਡਿਊਟੀ ਨੂੰ ਦਰਕਿਨਾਰ ਕਰਕੇ ਇਸ ਤਰ੍ਹਾਂ ਦੀਆਂ ਸਿਆਸੀ ਕਾਰਵਾਈਆਂ 'ਚ ਹਿੱਸਾ ਲਿਆ। ਜੀ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।